ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਮਾਲਦੀਵ ਦੀ। ਇੱਕ ਰਿਪੋਰਟ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਇੰਡੀਆ ਨੂੰ ਬਹੁਤ ਸ਼ਰਮਸਾਰ ਕਰ ਸਕਦੀ ਹੈ, ਭਾਰਤ ਸਰਕਾਰ ਨੂੰ। ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਸਰਕਾਰ ਨੇ ਮਾਲਦੀਵ ਦੇ ਵਿੱਚ ਸਰਕਾਰ ਡੇਗਣ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਹੈ ਖਰਚ ਕੀਤੀ। ਇਹ ਦੱਸਿਆ ਜਾ ਰਿਹਾ ਹੈ ਕਿ ਇਸ ਰਕਮ ਦੇ ਵਿੱਚ ਤੇ 6 ਮਿਲੀਅਨ ਜਿਹੜੇ US$ ਆ ਉਹ ਇੰਡੀਆ ਦੇ ਵਿੱਚੋਂ ਪਲਾਟ ਕੀਤੇ ਗਏ ਮਾਲਦੀਵ ਦੇ ਪ੍ਰੈਜ਼ੀਡੈਂਟ ਮੁਹੰਮਦ ਮੌਜ਼ੂ ਨੂੰ ਇੰਪੀਚ ਕਰਨ ਦੇ ਲਈ। ਸੋ ਬਹੁਤ ਵੱਡੀ ਖਬਰ ਆ ਜਿਹੜੀ ਕਿ ਜਿਹਦੇ ਬਾਰੇ ਖੁਲਾਸਾ ਕੀਤਾ ਸੀਗਾ ਵਾਸ਼ਿੰਗਟਨ ਪੋਸਟ ਨੇ ਮੰਡੇ ਦਿਨ। ਤੇ ਹੁਣ ਇਸ ਰਿਪੋਰਟ ਤੋਂ ਬਾਅਦ ਇੱਕ ਵਾਰੀ ਫਿਰ ਜਿਹੜੀ ਭਾਰਤ ਸਰਕਾਰ ਆ ਘਿਰਦੀ ਨਜ਼ਰ ਆ ਰਹੀ ਆ। ਉੱਥੋਂ ਦੀ ਸਰਕਾਰ ਸ਼ਾਇਦ ਇਹ ਸੋਚਦੀ ਆ ਵੀ ਜਿਵੇਂ ਅਸੀਂ ਇੱਥੋਂ ਦੀਆਂ ਸਰਕਾਰਾਂ ਡੇਗ ਲੈਂਦੇ ਰਾਜਾਂ ਦੀਆਂ, ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰਾਂ ਨੂੰ ਕਦੇ ਹੋਟਲਾਂ ਦੇ ਵਿੱਚ ਲੁਕਾ ਲਿਆ, ਕਦੇ ਕੁਛ ਕਰ ਲਿਆ, ਕਦੇ ਕੁਛ ਉਹਨਾਂ ਨੂੰ, ਕਦੇ ਪੋਜੀਸ਼ਨ ਪਾਰਟੀਆਂ ਦੇ ਲੋਕਾਂ ਨੂੰ ਖਰੀਦ ਲਿਆ, ਉਹੀ ਕੁਛ ਹੁਣ ਉਹ ਕੌਮਾਂਤਰੀ ਪੱਧਰ ਤੇ ਵੀ ਜਿਹੜਾ ਉਹ ਕਰ ਰਹੇ ਨੇ। ਇੱਕ ਜਿਹੜਾ ਡਾਕੂਮੈਂਟ ਹੈ ਅੱਜ ਇੰਟਰਨਲ ਡਾਕੂਮੈਂਟ ਆ ਜਿਹੜਾ ਕਿ ਰਿਪੋਰਟ ਦੇ ਬਾਰੇ ਹੋਰ ਜਿਹੜੇ ਇੰਡੀਅਨ ਜਿਹੜੀ ਉੱਥੇ ਦਖਲਅੰਦਾਜ਼ੀ ਉਹਦੇ ਬਾਰੇ ਜ਼ਾਹਰ ਕਰਦਾ ਬਹੁਤ ਸਾਰੀਆਂ ਚੀਜ਼ਾਂ ਨੂੰ। ਡੈਮੋਕ੍ਰੈਟਿਕ ਰਿਨਿਊਵਲ ਇਨੀਸ਼ੀਏਟਿਵ ਉਹਨੇ ਰਿਵੀਲ ਕੀਤਾ ਵੀ ਇਹ ਜਿਹੜਾ ਪਲਾਨ ਸੀਗਾ ਇਹ ਰਿਸ਼ਵਤਖੋਰੀ ਦਾ 40 ਮੈਂਬਰ ਜਿਹੜੇ ਮਾਲਦੀਵ ਦੇ ਪਾਰਲੀਮੈਂਟ ਦੇ ਸੀਗੇ, ਜਿਹਦੇ ਵਿੱਚ ਮੌਜੂਦੀ ਜਿਹੜੀ ਉਹ ਆਪਦੀ ਪਾਰਟੀ ਦੇ ਕਈ ਮੈਂਬਰ ਸੀਗੇ, ਤੇ ਉਹਨਾਂ ਨੂੰ ਇੰਪੀਚਮੈਂਟ ਦੇ ਵਿੱਚ ਉਹਦਾ ਜਿਹੜਾ ਇੱਕ ਸਮਰਥਨ ਹੁੰਦਾ ਸਰਕਾਰ ਕੋਲੇ ਉਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਦਿੱਤੇ ਜਾਣੇ ਸੀਗੇ। ਸੋ ਉਹ 40 ਮੈਂਬਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ। ਰਿਪੋਰਟ ਦੇ ਵਿੱਚ ਤਾਂ ਇਸ ਤੱਕ ਜਿਹੜਾ ਉਹ ਕੀਤਾ ਗਿਆ ਦਾਅਵਾ ਕਿ ਇਸ ਦੇ ਵਿੱਚ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਹੋਰ ਆਪਣੀਆਂ ਫੋਰਸਸ ਆ ਉਹਨਾਂ ਨੂੰ ਵੀ ਲਾਇਆ ਹੋਇਆ ਸੀਗਾ। ਕੌਂਸਪੀਰੇਸੀ ਇੱਥੋਂ ਤੱਕ ਸੀਗੀ ਕਿ ਜਿਹੜੀ ਤਕਰੀਬਨ 87 ਮਿਲੀਅਨ ਮਾਲਦੀਵ ਰੁਪਈਆ ਬਣਦਾ ਉਹ ਜਿਹੜਾ 6 ਮਿਲੀਅਨ ਅਮਰੀਕਨ ਡਾਲਰ ਇੱਥੇ ਖਰਚਿਆ ਜਾ ਰਿਹਾ ਸੀਗਾ। ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਜਿਹੜੀ ਦੇ ਆਪਦੀ ਦੇ ਉੱਤੇ ਹੀ ਦੋਸ਼ ਲੱਗ ਰਿਹਾ ਵੀ ਉਹਨਾਂ ਦੇ ਆਪਦੇ ਬੰਦੇ ਧਰਨੇ ਪ੍ਰਦਰਸ਼ਨਾਂ ਤੇ ਬੈਠੇ ਨੇ, ਮਰਨ ਵਰਤ ਤੇ ਬੈਠੇ ਨੇ, ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ। ਉਹਨਾਂ ਦੇ ਆਪਦੇ ਹੀ ਲੋਕ ਜਿਹੜੇ ਮਣੀਪੁਰ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚ ਖਬਰਾਂ ਉੱਥੋਂ ਆਉਂਦੀਆਂ ਨੇ, ਮੰਤਰੀਆਂ ਤੱਕ ਦੇ ਪੁਲਿਸ ਸਟੇਸ਼ਨਾਂ ਤੱਕ ਦੀ ਸਾੜ ਫੂਕ ਹੋ ਚੁੱਕੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸਡ ਹੋ ਚੁੱਕੇ ਨੇ, ਸੈਂਕੜੇ ਮਾਰੇ ਜਾ ਚੁੱਕੇ ਨੇ, ਉਹਨਾਂ ਦੀ ਕੋਈ ਗੱਲ ਨਹੀਂ। ਹੋਰ ਜਿਹੜੇ ਇੱਕ ਖਾਸ ਵਰਗ ਦਾ ਕੋਈ ਧਾਰਮਿਕ ਕੋਈ ਲੀਡਰ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ, ਉਹਦੇ ਉੱਤੇ ਕੋਈ ਗੱਲ ਨਹੀਂ। ਪਰ ਤੁਸੀਂ ਇਹ ਦੇਖੋ ਵੀ ਇੱਥੇ ਜਿਹੜਾ ਉਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਸਰਕਾਰ ਉਹ ਕਹਿੰਦੀ ਪੈਸੇ ਵੀ ਅਸੀਂ ਲਾਵਾਂਗੇ ਪਰ ਤੁਸੀਂ ਕਿਉਂਕਿ ਇਹਦੀ ਸਰਕਾਰ ਡੇਗੋ, ਕਿਉਂਕਿ ਉਹ ਬੰਦੇ ਨੇ ਬੜੀ ਹਿੱਕ ਠੋਕ ਕੇ ਭਾਰਤ ਸਰਕਾਰ ਦਾ ਕਈ ਮਾਮਲਿਆਂ ਦੇ ਵਿੱਚ ਆਲੋਚਨਾ ਕੀਤੀ ਸੀ। ਨਰਿੰਦਰ ਮੋਦੀ ਨੇ ਫੋਟੋਆਂ ਅਪਲੋਡ ਕੀਤੀਆਂ ਸੀ। ਉਸ ਤੋਂ ਬਾਅਦ ਭਾਰਤ ਤੇ ਮਾਲਦੀਵ ਦਾ ਜਿਹੜਾ ਆਪਸੀ ਰਿਸ਼ਤਿਆਂ ਦਾ ਜਿਹੜਾ ਤਣਾਅ ਉਹ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਜੰਗਾਂ ਰੁਕਵਾਉਣ ਦਾ ਦਾਅਵਾ ਕਰਨ ਵਾਲੇ ਲੋਕ ਆਪਣੇ ਹਾਲਾਤ ਜਿਹੜੇ ਉਹਨਾਂ ਤੋਂ ਸੂਤ ਨਹੀਂ ਆ ਰਹੇ ਤੇ ਦੂਜੇ ਮੁਲਕਾਂ ਦੀਆਂ ਉਹ ਸਰਕਾਰਾਂ ਡੇਗ ਰਹੇ ਨੇ। ਜੀ ਇੱਕ ਪਾਸੇ ਤਾਂ ਇੰਡੀਆ ਵਾਲੇ ਮਾਲਦੀਵ ਦੀ ਜਿਹੜੀ ਸਰਕਾਰ ਆ ਉਹਨੂੰ ਸਿੱਟਣ ਦੇ ਲਈ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਸੀ, ਪਰ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਆਪਣੇ ਕਬਜ਼ੇ 'ਚ ਲੈ ਰਿਹਾ ਹੈਗਾ। ਕਹਿੰਦੇ ਵੀ ਚਾਈਨਾ ਮੇਕਸ ਅਨਦਰ ਮੂਵ ਟੂ ਅਸਰਟ ਟੈਰੀਟੋਰੀਅਲ ਕਲੇਮ, creates new county with large part of India's excise chain। ਇੰਡੀਆ ਦੇ ਬਹੁਤ ਵੱਡੇ ਏਰੀਏ ਦਾ ਦੋ ਨਵੀਆਂ ਉਹ ਕਾਉਂਟੀਜ਼ ਜਿਹੜੀਆਂ ਬਣਾ ਰਹੇ ਆ ਜੋ ਚਾਈਨਾ ਦੇ ਅੰਡਰ ਹੋਊਗਾ। ਜੇ ਮੈਂ ਤੁਹਾਨੂੰ ਏਰੀਆ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ। ਕਹਿੰਦੇ ਵੀ 38,000 ਸਕੁਅਰ ਕਿਲੋਮੀਟਰ ਜੋ ਇੰਡੀਆ ਦਾ ਏਰੀਆ ਚਾਈਨਾ ਵਾਲੇ ਇਲੀਗਲੀ ਆਕੂਪਾਈ ਕਰ ਰਿਹਾ ਤੇ ਉਹ ਆਪਣੇ ਮੁਲਕ 'ਚ ਐਡ ਕਰਨ ਜਾ ਰਿਹਾ। 38,000 ਸਕੁਅਰ ਕਿਲੋਮੀਟਰ, 38,000 ਇੱਕ ਪਾਸੇ ਨੂੰ ਲਾ ਲਓ ਕਿਲੋਮੀਟਰ ਤੇ 38,000 ਦੂਜੇ ਪਾਸੇ ਨੂੰ। ਚਾਈਨਾ ਨੇ ਦੋ ਨਵੀਆਂ ਕਾਉਂਟੀਜ਼ ਜਿਹੜੀਆਂ ਆ ਉਹ ਇਸ ਐਕਸਾਈਜ਼ ਚੇਨ ਵਾਲਾ ਜੋ ਇਲੀਗਲੀ ਆਕੂਪਾਈ ਉਹਨੀ ਏਰੀਆ ਕੀਤਾ ਗਿਆ ਆ ਉਹ ਅਨਾਉਂਸ ਕਰਨ ਜਾ ਰਹੇ ਹੈਗੇ ਆ। ਇਹ ਉਦੋਂ ਹੋਇਆ ਜਦੋਂ ਜਿਹੜਾ ਇੰਡੀਆ ਦਾ ਆਪਣੇ ਆਪ ਨੂੰ ਬਹੁਤ ਸਟਰੋਂਗ ਮੈਨ ਜੋ ਸਮਝਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਜੀ, ਉਹਨਾਂ ਦੀ ਜਦੋਂ ਦਸੰਬਰ 18 ਨੂੰ ਮੀਟਿੰਗ ਹੋਈ ਤੇ ਉਹ ਤੋਂ 10 ਦਿਨਾਂ ਬਾਅਦ ਇਹ ਜਿਹੜੀ ਰਿਪੋਰਟ ਆ ਗਈ ਵੀ ਚਾਈਨਾ ਵਾਲੇ ਤਾਂ ਜੋ ਆਹ ਕੁਝ ਕਰ ਰਹੇ ਹੈਗੇ ਆ। ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਜੋ ਲਾਈਨ ਆਫ ਕੰਟਰੋਲ ਆ ਉਸ ਏਰੀਏ ਦੇ ਅੰਦਰ ਬਹੁਤ ਅੰਦਰ ਤੱਕ ਜਿਹੜੀ ਆ ਉਹ ਆ ਚੁੱਕੀ ਹੈਗੀ ਆ। ਹਾਲਾਂਕਿ ਜੋ ਇੰਡੀਆ ਵਾਲੇ ਆ ਉਹ ਬਾਰ-ਬਾਰ ਨੈਗੋਸ਼ੀਏਸ਼ਨ ਕਰ ਰਹੇ ਆ। ਕੱਲਾ ਚਾਈਨਾ ਨਹੀਂ, ਕਹਿੰਦੇ ਪਈ ਪਾਕਿਸਤਾਨ ਦਾ ਵੀ ਚਾਈਨਾ ਵਾਲਿਆਂ ਨੇ 5180 ਸਕੁਅਰ ਕਿਲੋਮੀਟਰ ਆਫ ਏਰੀਆ ਜਿਹੜਾ ਆ ਉਹਨਾਂ ਦਾ ਸੈਕਸ ਗੇਮ ਵੈਲੀ ਜੋ ਆ ਉਹ 1963 ਤੋਂ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਹੈਗਾ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ 90,000 ਸਕੁਅਰ ਕਿਲੋਮੀਟਰ ਦਾ ਜਿਹੜਾ ਏਰੀਆ ਆ
ਉਹ ਚਾਈਨਾ ਵਾਲੇ ਇਹ ਕਹਿੰਦੇ ਵੀ ਸਾਡਾ ਪਾਰਟ ਹੈਗਾ ਆ, ਤੇ ਇਸ ਨੂੰ ਉਹ ਜ਼ੈਂਗਨੈਨ ਜਾਂ ਸਾਊਥ ਤਿੱਬਤ ਕਰਕੇ ਕਹਿ ਰਹੇ ਹੈਗੇ ਆ। ਇਸੇ ਤਰ੍ਹਾਂ ਬੀਜਿੰਗ ਜੋ ਆ ਚਾਈਨਾ, ਉਹ 2000 ਸਕੁਅਰ ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸਟੇਟ ਆਫ ਇੰਡੀਆ ਉਹਦਾ ਆਪਣੇ ਜਿਹੜਾ ਕਬਜ਼ੇ 'ਚ ਲੈਣ ਨੂੰ ਫਿਰਦੇ ਆ। ਉਹ ਕਹਿੰਦੇ, ਉਹ ਕਲੇਮ ਕਰ ਰਹੇ ਆ ਵੀ ਇਹ ਸਾਡਾ ਏਰੀਆ ਹੈਗਾ। ਸੋ ਚਾਈਨਾ ਵਾਲੇ ਬਹੁਤ ਵੱਡਾ ਏਰੀਆ ਇੰਡੀਆ ਦਾ ਦੱਬੀ ਬੈਠੇ ਆ, ਜਾਂ ਉਹ ਕਹਿੰਦੇ ਆ ਵੀ ਅਸੀਂ ਦੱਬ ਲਵਾਂਗੇ ਉਸ ਟਾਈਮ ਤੇ, ਜਿਸ ਟਾਈਮ ਇੰਡੀਆ ਵਾਲੇ ਇਹ ਸੋਚਦੇ ਆ ਵੀ ਅਸੀਂ ਖਰੇ ਅਮਰੀਕਾ ਵਾਂਗ ਸੁਪਰ ਪਾਵਰ ਬਣ ਜਾ ਰਹੇ ਆ ਤੇ ਅਸੀਂ ਮਾਲਦੀਵਸ ਦੀ ਜਿਹੜੀ ਸਰਕਾਰ ਆ ਉਹ ਸਿੱਟ ਦੇਣੀ ਹੈ। ਬਿਲਕੁਲ ਜੀ।